ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਟੋਰਾਂਟੋ ਕੈਨੇਡਾ ਤੋਂ ਵੀਰ ਚਰਨ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ ਕਿ ਜੋ ਹਾਲਾਤ ਭਾਰਤ ਵਿੱਚ ਉੱਭਰ ਰਹੇ ਹਨ ਉਸ ਤੋਂ ਇੰਝ ਜਾਪਦਾ ਹੈ ਕਿ ਭਾਰਤ ਨੇ ਆਪ ਹੀ ਟੁੱਟ ਜਾਣਾ ਹੈ। ਪਾਕਿਸਤਾਨ ਦੇ ਹਾਲਾਤ ਵੀ ਬਹੁਤੇ ਵਧੀਆ ਨਹੀਂ। ਜੇ ਇਹ ਦੋਵੇਂ ਦੇਸ਼ ਆਪਣੇ ਹੀ ਭਾਰ ਨਾਲ ਡਿੱਗਦੇ ਹਨ ਤਾਂ ਸਿੱਖਾਂ ਦੇ ਅਡਰੇ ਦੇਸ਼ ਨਾਲੋਂ ਪੰਜਾਬੀਆਂ ਦੇ ਅਡਰੇ ਦੇਸ਼ ਦੀ ਸੰਭਾਵਨਾ ਜ਼ਿਆਦਾ ਬਣਦੀ ਹੈ। ਵੈਸੇ ਵੀ ਇਹਨਾਂ ਦੋਵਾਂ ਦੇਸ਼ਾਂ ਦੀ ਹੋਂਦ ਹੀ ਇਸ ਗੱਲ ਤੇ ਖੜੀ ਹੈ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਪਾੜ ਕੇ ਰੱਖਿਆ ਜਾਵੇ। ਮੇਰਾ ਕਹਿਣ ਤੋਂ ਭਾਵ ਹੈ ਕਿ ਸਿੱਖ ਆਪਣਾ ਅਡਰਾ ਦੇਸ਼ ਬਣਾਉਂਦੇ ਹਨ ਜਾਂ ਸਿੱਖਾਂ ਨੂੰ ਕੁਝ ਬਣਾ ਕੇ ਦਿੱਤਾ ਜਾਂਦਾ ਹੈ। ਦੋਵਾਂ ਦੀ ਅੱਡ-ਅੱਡ ਇੰਪਲੀਕੇਸ਼ਨਸ ਹਨ। ਅੱਜ ਦੇ ਹਾਲਾਤਾਂ ਨੂੰ ਵਾਚਦੇ ਹੋਏ ਦੂਜੇ ਵਿਕਲਪ ਦੀ ਜ਼ਿਆਦਾ ਸੰਭਾਵਨਾ ਲੱਗਦੀ ਹੈ। ਤੁਹਾਡੇ ਇਸ ਬਾਰੇ ਵਿਚਾਰ ਜਾਣਨਾ ਚਾਹਾਂਗਾ। ਹਾਂਜੀ ਡਾਕਟਰ ਸਾਹਿਬ। ਵੀਰ ਚਰਨਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਟੋਰਾਂਟੋ ਤੋਂ ਲਿਖਿਆ ਹੈ। ਬੜੇ ਸੋਚਵਾਨ ਵੀਰ ਨੇ ਜੀ, ਔਰ ਜਿਹੜੇ ਮੂਲ ਕਿਸੇ ਵੀ ਇਸ਼ੂ ਦੇ ਨਾਲ ਜੁੜੇ ਹੋਏ ਪ੍ਰਭਾਵ, ਇਫੈਕਟ ਜਾਂ ਕਨਸੈਪਟ ਹੁੰਦੇ ਨੇ ਜੀ, ਇਹ ਉਸ ਲੈਵਲ ਤੇ ਸੋਚਦੇ ਨੇ, ਰਿਐਕਟ ਨਹੀਂ ਕਰਦੇ ਸਿਚੁਏਸ਼ਨਸ ਨੂੰ। ਇਹ ਕਾਫੀ ਵਿਵੇਕਵਾਨ ਤਰੀਕੇ ਦੇ ਨਾਲ ਇਹਨਾਂ ਦੀ ਪਹੁੰਚ ਹੈ ਇਸ਼ੂਜ਼ ਦੇ ਉੱਤੇ ਜੀ। ਉਹਨਾਂ ਨੇ ਜਿਹੜਾ ਪਰ ਵਿਚਾਰ ਦਿੱਤਾ ਹੈ ਉਹ ਸ਼ਾਇਦ ਮੈਂ ਉਸ ਦੇ ਨਾਲ ਸਹਿਮਤ ਨਾ ਹੋ ਸਕਾਂ ਜੀ। ਇਹਦੇ 'ਚ ਪਹਿਲਾਂ ਤਾਂ ਦੋਨਾਂ ਦੇ ਹਾਲਾਤ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਵੀ ਭਾਰਤ ਤੇ ਪਾਕਿਸਤਾਨ ਦੋਨੋਂ ਹੀ ਟੁੱਟਣਗੇ ਭਾਰ ਨਾਲ। ਅਸੀਂ ਭਾਰਤ ਦੇ ਕੰਟੈਕਸਟ ਦਾ ਗੱਲ ਕੀਤੀ, ਉਹਦਾ ਰੀਜ਼ਨ ਇਹ ਹੈ ਵੀ ਪਾਕਿਸਤਾਨ ਦੇ ਵਿੱਚ ਫਿਰ ਵੀ ਇੱਕ ਗਲੂ ਹੈ ਔਰ ਉਹ ਇਸਲਾਮ ਹੈ, ਜਿਹਦੇ 'ਚ ਇਸਲਾਮ ਦੇ ਹਵਾਲੇ ਨਾਲ ਪਾਕਿਸਤਾਨ ਬਣਿਆ ਇਸ ਕਨਸੈਪਟ ਦੇ ਨਾਲ। ਔਰ ਅੱਜ ਵੀ ਜਦੋਂ ਇਹ ਮੁੱਦਾ ਆਉਂਦਾ ਹੈ ਤੇ ਉਹ ਇਕੱਠੇ ਨੇ, ਪਹਿਲੀ ਗੱਲ। ਦੂਸਰਾ ਪਾਰਟ ਜਿਹੜਾ ਭਾਰਤ ਦਾ ਹਿੱਸਾ ਹੈ, ਭਾਰਤ ਦੇ ਵਿੱਚ ਨਾ ਕੋਈ ਪੈਟਰੀਓਟਿਜ਼ਮ ਹੈ, ਨਾ ਤਾਂ ਉਹਨਾਂ ਦੀ ਕੋਈ ਦੇਸ਼ ਭਗਤੀ ਹੈ, ਨਾ ਕੋਈ ਧਰਮ ਦਾ ਬਾਈਂਡਿੰਗ ਪਾਰਟ ਹੈ। ਈਵਨ ਹਿੰਦੂ ਦੀ ਡੈਫੀਨੇਸ਼ਨ ਦੇ ਵਿੱਚ ਵੀ ਜਿਹੜਾ ਹੈ ਉਹ ਕਿੰਨਾ ਵੱਡਾ ਹਿੱਸਾ ਸ਼ੂਦਰ ਨੇ, ਦੂਸਰੇ ਨੇ। ਠੀਕ ਹੈ ਵੀ ਇਸ ਵੇਲੇ 7-8% ਜਿਹੜੇ ਹਾਇਰ ਕਾਸਟ ਨੇ ਉਹ ਘੁਮਾ ਰਹੇ ਨੇ, ਉਹਨਾਂ 'ਚੋਂ ਵੀ ਜਿਹੜੇ ਇੱਕ ਵਰਗ ਹੈ ਬ੍ਰਾਹਮਣ ਵਰਗ, ਉਹ ਸਭ ਤੋਂ ਜ਼ਿਆਦਾ ਟੌਪ ਤੇ ਬੈਠਾ ਹੈ ਜੀ। ਪਰ ਕੋਈ ਵੀ ਕਾਮਨ ਗਲੂ ਨਹੀਂ ਹੈ। ਔਰ ਜਿਸ ਤਰੀਕੇ ਦੀਆਂ ਰਿਬੈਲੀਅਸ ਮੂਵਮੈਂਟਸ, ਖਾਸ ਤੌਰ ਤੇ 1/3 ਹਿੰਦੁਸਤਾਨ ਜਿਹੜਾ ਹੈ ਉਹ ਉਹਨਾਂ ਦੇ ਨਕਸਲਾਈਟਸ ਦੇ ਕੰਟਰੋਲ 'ਚ ਹੈ, ਔਰ ਇਹ ਆਪ ਵੀ ਮੰਨਦੇ ਨੇ, ਉਹਨਾਂ ਦੀਆਂ ਏਜੰਸੀਆਂ ਵੀ ਮੰਨਦੀਆਂ। ਪਾਕਿਸਤਾਨ ਦੇ ਹਵਾਲੇ ਨਾਲ ਜਿਹੜਾ ਏਜੰਸੀ ਏਰੀਆ ਹੈ ਇਹ ਹਮੇਸ਼ਾ ਹੀ ਇਨ ਟਰਮੋਇਲ ਰਿਹਾ। ਇਹੀ ਕਾਰਨ ਸੀ ਕਿ ਜਦੋਂ ਕਾਇਦੇ ਆਜ਼ਮ ਨੇ ਇਹਨਾਂ ਦੀ ਨਾਲ ਇਲਹਾਕ ਵੀ ਕੀਤਾ ਤੇ ਇਹਨਾਂ ਨਾਲ ਇਕਰਾਰ ਇਹੀ ਸੀ ਕਿ ਸੜਕ ਜਿਹੜੀ ਹੈ ਕਾਮਨ, ਜਿਹੜੀ ਖੈਬਰ ਤੱਕ ਜਾਂਦੀ ਹੈ, ਉਹਦੇ ਤੇ ਹੀ ਪਾਕਿਸਤਾਨ ਦਾ ਕੰਟਰੋਲ ਹੋਏਗਾ। ਏਜੰਸੀਆਂ ਅੱਜ ਤੱਕ ਵੀ ਇੰਡੀਪੈਂਡੈਂਟ ਰਹੀਆਂ। ਜਿਹੜੀ ਪ੍ਰੋਬਲਮ ਹੋਈ ਹੈ ਬਹੁਤ ਸਾਰੀ, ਉਹ ਉਦੋਂ ਹੀ ਹੋਈ ਜਦੋਂ ਅਮਰੀਕਾ ਦੇ 9/11 ਤੋਂ ਬਾਅਦ ਦੇ ਵਰਤਾਰੇ ਨੂੰ ਮੱਦੇ-ਨਜ਼ਰ ਰੱਖਦੇ ਆ ਉਹਨਾਂ ਦੇ ਵਿੱਚ ਇੰਟਰਫੀਅਰ ਕਰਨ ਦਾ ਯਤਨ ਕੀਤਾ ਗਿਆ। ਡਰੋਨ ਅਟੈਕਸ ਦੀ ਗੱਲ ਹੋਈ, ਫਿਰ ਉਹ ਬੜੇ ਫੀਅਰਸਲੀ ਇੰਡੀਪੈਂਡੈਂਟ ਲੋਕ ਨੇ, ਉਹ ਲੜੇ ਜੀ। ਚਲੋ ਜੇ ਇਹ ਪਾਰਟ ਵੀ ਮੰਨ ਲਿਆ ਜਾਏ ਦਲੀਲ ਦੇ ਹਵਾਲੇ ਨਾਲ, ਜਿਵੇਂ ਇਹਨਾਂ ਨੇ ਕਿਹਾ ਕਿ ਵੀ ਦੋਨੋਂ ਹੀ ਜੇ ਟੁੱਟਦੇ ਨੇ ਜੀ ਤੇ ਪੰਜਾਬ ਦੇ ਹਵਾਲੇ ਨਾਲ ਸਾਡੇ ਇਕੱਠੇ ਹੋਣ ਦਾ ਜਾਂ ਪੰਜਾਬ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ। ਦੇਖੋ ਕਈ ਵਾਰ ਅਸੀਂ ਜਜ਼ਬਾਤੀ ਤੌਰ ਤੇ ਵੀ ਜਦੋਂ ਦੋਨੋਂ ਪਾਸਿਆਂ ਦੇ ਕਵੀ ਮਿਲਦੇ ਨੇ ਆਪਸ, ਦੋਵਾਂ ਪੰਜਾਬਾਂ ਦੇ ਕੋਈ ਲੋਕ ਮਿਲਦੇ ਨੇ, ਉਹ ਇਸ ਕਿਸਮ ਦੀ ਸਾਂਝ ਦੀ ਗੱਲ ਕਰਦੇ ਆ। ਜਿਵੇਂ ਇੱਕ ਕਵੀ ਦਰਬਾਰ 'ਚ ਇੱਕ ਪਾਕਿਸਤਾਨੀ ਕਵੀ ਦੀਆਂ ਇਹ ਲਾਈਨਾਂ ਜਿਹਦੇ 'ਚ ਉਹਨੇ ਕਿਹਾ ਵੀ ਅੱਖਾਂ ਦੀ ਲਾਲੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਉਹ 47 ਤੇ ਪਾਗਲਪਨ ਦਾ ਦੌਰ ਔਰ ਵਿਛੋੜਾ। ਪਰ ਇਸ ਭਾਵਕ ਜਾਂ ਜਜ਼ਬਾਤੀ ਪਹੁੰਚ ਤੋਂ ਜੇ ਅੱਗੇ ਜਾ ਕੇ ਦੇਖੀਏ ਕਿ ਜਦੋਂ ਤੁਸੀਂ ਲੋਕਤੰਤਰੀ ਸਿਸਟਮ ਦੀ ਗੱਲ ਕਰਦੇ ਹੋ, ਮੰਨ ਲਓ ਸਾਂਝਾ ਪੰਜਾਬ ਹੋ ਜਾਂਦਾ ਹੈ ਦਲੀਲ ਦੀ ਖਾਤਰ, ਉਸ ਦੇ ਵਿੱਚ ਆਧਾਰ ਕੀ ਹੋਏਗਾ? ਵੋਟਾਂ ਦਾ ਹੋਏਗਾ, ਫੈਸਲਾ ਲੈਣ ਦਾ ਜੀ। ਹੁਣ ਉਹਦੇ 'ਚ ਅੱਜ ਜਿਹੜਾ ਪਾਕਿਸਤਾਨੀ ਪੰਜਾਬ ਹੈ ਉਹ ਆਲਮੋਸਟ ਸਾਰੇ ਪਾਕਿਸਤਾਨ ਦਾ 60% ਹੈ ਜੀ। ਤਿੰਨਾਂ ਸੂਬਿਆਂ ਦੀ ਆਬਾਦੀ ਵੀ ਜਿਹੜੇ ਬਲੋਚਿਸਤਾਨ, ਸਿੰਧ ਔਰ ਖੈਬਰ ਪਖਤੂਨਵਾ ਮਿਲਾ ਲਓ ਤੇ ਉਸ ਤੋਂ ਵੀ ਇਕੱਲੇ ਪੰਜਾਬ ਦੀ ਜ਼ਿਆਦਾ ਹੈ। ਪਾਕਿਸਤਾਨ ਦੇ ਪੰਜਾਬ ਦੀ ਲਗਭਗ 100 ਮਿਲੀਅਨ ਆਬਾਦੀ ਹੈ ਜੀ। ਇੱਧਰਲੇ ਸਾਡੇ ਪੰਜਾਬ 'ਚ ਜੇ ਹਿੰਦੂ ਵੀ, ਦੂਸਰੇ ਵਰਗ ਵੀ, ਜਿੰਨੇ ਥੋੜ੍ਹੇ ਬਹੁਤ ਮੁਸਲਮਾਨ ਨੇ, ਬੌਧੀ ਨੇ, ਇਹ ਵੀ ਇਨਕਲੂਡ ਕਰ ਲਓ ਤਾਂ ਸਾਰੀ 25 ਮਿਲੀਅਨ ਆਬਾਦੀ ਬਣਦੀ ਹੈ ਜੀ। ਹੁਣ ਅਸੀਂ ਇੱਕ ਪਾਸੇ ਤਾਂ ਇੱਕ ਡੋਮੀਨੈਂਸ ਦੇ ਖਿਲਾਫ ਲੜ ਰਹੇ ਹਾਂ ਜੀ, ਇੰਡੀਆ ਦੇ ਖਿਲਾਫ।
ਹੁਣ ਅਸੀਂ ਜਿਸ ਸਿਸਟਮ ਚ ਆਵਾਂਗੇ, ਔਰ ਇਹੀ ਪ੍ਰੋਬਲਮ ਸਾਡੀ 47 ਚ ਵੀ ਸੀ ਸਮਹਾਉ ਜੀ, ਕਿ ਅਸੀਂ ਈਵਨ ਇਸ ਪੰਜਾਬ ਦੇ ਵਿੱਚ ਜੇ ਇੱਕ ਸਾਂਝਾ ਪੰਜਾਬ ਬਣਦਾ ਹੈ, ਸਾਡੀ ਆਵਾਜ਼ ਜਿਹੜੀ ਆ 10-11% ਸਾਡੇ ਕੋਲ ਸਾਰਾ ਹੋਏਗਾ ਵੋਟਾਂ ਦਾ ਪੈਟਰਨ। ਜੀ ਸੋ ਬਿਲਕੁਲ ਉੱਥੇ ਫਿਰ ਇੱਕ ਡੋਮੀਨੈਂਸ ਹੋਏਗੀ ਜਿਹੜੀ ਜਿਹਨੂੰ ਸਿੱਖ ਜਿਹੜੇ ਜਾਂ ਪੰਜਾਬ ਵਾਲੇ, ਪੂਰਬੀ ਪੰਜਾਬ ਵਾਲੇ ਉਹ ਨਹੀਂ ਟੋਲਰੇਟ ਕਰਨਗੇ। ਜੀ, ਸੋ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਲਈ ਬਜਾਏ ਕਿ ਅਸੀਂ ਉਸ ਡ੍ਰੀਮ ਦੇ ਵਿੱਚ ਜਾਈਏ, ਇਹ ਠੀਕ ਹੈ ਵੀ ਅਸੀਂ ਇਸ ਤਰ੍ਹਾਂ ਦੇ ਸਬੰਧ ਚਾਹਾਂਗੇ ਪਾਕਿਸਤਾਨ ਦੇ ਨਾਲ ਜਿਵੇਂ ਦੇ ਅਮਰੀਕਾ ਕੈਨੇਡਾ ਦੇ ਸਬੰਧ ਨੇ। ਹਾਲਾਂਕਿ 9/11 ਤੋਂ ਪਹਿਲਾਂ ਹੋਰ ਵੀ ਚੰਗੇ ਸੀ, ਕੋਈ ਵੀਜ਼ੇ ਦੀ ਵੀ ਲੋੜ ਨਹੀਂ ਸੀ। ਹੁਣ ਅਮਰੀਕਨਾਂ ਨੇ ਜ਼ਰੂਰੀ ਕਰਤਾ ਵੀ ਕੈਨੇਡਾ ਵਾਲੇ ਵੀਜ਼ਾ ਲਵਾ ਕੇ ਆਉਣ। ਜੀ, ਕੈਨੇਡਾ ਵਾਲੇ ਤਾਂ ਨਹੀਂ ਮੰਗਦੇ ਹੈ, ਉਹ ਤਾਂ ਕਹਿੰਦੇ ਜਿਵੇਂ ਵੀ ਆਣਾ ਆ ਜਾਓ, ਤੁਸੀਂ ਗ੍ਰੀਨ ਕਾਰਡ ਹੋਲਡਰ ਆ ਜਾਓ, ਪਾਸਪੋਰਟ ਹੋਲਡਰ, ਅਮਰੀਕਨ ਸਿਟੀਜ਼ਨ ਆ ਜਾਓ। ਜੀ, ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਇਹ ਹਿੰਦੁਸਤਾਨ ਦਾ ਕੀ ਬਣਦਾ, 8 ਟੁਕੜੇ ਬਣਦੇ ਨੇ, 7 ਬਣਦੇ ਨੇ, ਗੰਗਾ ਜਮਨਾ ਕਲਚਰ ਤਾਂ ਰਹਿਣਾ ਹੀ ਹੈ ਜਮਨਾ ਤੋਂ ਬਾਹਰ। ਸੋ ਅਸੀਂ ਸਮਝਦੇ ਹਾਂ ਵੀ ਜਿਹੜਾ ਖਾਲਿਸਤਾਨ ਦੀ ਹੋਂਦ ਹੈ ਇੱਕ ਬਫਰ ਸਟੇਟ ਦੇ ਤੌਰ ਤੇ ਜੀ, ਦੋਨਾਂ ਦੇ ਵਿਚਾਲੇ, ਕਿਉਂਕਿ ਬਾਰਡਰ ਡਿਫਾਈਨ ਹੋਇਆ ਹੋਇਆ ਪਾਕਿਸਤਾਨ ਦੇ ਨਾਲ ਸਾਡੀ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਵਾਘਾ ਨੂੰ ਜਿਹੜੀ ਔਰ ਇਧਰੋਂ ਹੁਸੈਨੀ ਵਾਲਾ ਇਹ ਸਾਡਾ ਬਾਰਡਰ ਡਰਾ ਹੈ। ਆਲਰੇਡੀ ਸਾਡਾ ਇੱਕ ਵੱਡਾ ਹਿੱਸਾ ਇਸ ਪੰਜਾਬ ਸਿੱਖ ਮੈਜੋਰਟੀ 'ਚ ਨੇ, ਜਿਹੜਾ 47 ਦੇ ਵਿੱਚ ਪਹਿਲਾਂ ਨਹੀਂ ਸੀ ਸਿਚੁਏਸ਼ਨ। ਜੀ, ਸਾਨੂੰ ਵਿਚਕਾਰ ਹੁਸੈਨੀ ਵਾਲਾ ਤੋਂ ਲੈ ਕੇ ਰਾਜਸਥਾਨ ਬਾਰਡਰ ਰਾਹੀਂ ਗੁਜਰਾਤ ਤੱਕ 25-30 ਮੀਲ ਦਾ ਕੋਰੀਡੋਰ ਚਾਹੀਦਾ ਹੈ ਸਮੁੰਦਰ ਤੱਕ ਐਕਸੈਸ ਦਾ। ਜੀ, ਔਰ ਖਾਲਿਸਤਾਨ ਵਿਚਕਾਰ ਬਹਿ ਕੇ ਇਹਨਾਂ ਦੋਨਾਂ ਹੀ ਗੈਰ ਜ਼ਿੰਮੇਵਾਰ ਜਿਨ੍ਹਾਂ ਨੇ ਆਲਰੇਡੀ 3-4 ਲੜਾਈਆਂ ਲੜੀਆਂ ਨੇ, ਨਿਊਕਲੀਅਰ ਸ਼ਕਤੀਆਂ ਵੀ ਨੇ, ਉਹਨਾਂ ਵਿੱਚ ਅਸੀਂ ਐਜ਼ ਏ ਬਫਰ ਸਟੇਟ ਬੈਠਦੇ। ਸੋ ਸਾਡੇ ਲਈ ਇਹ ਠੀਕ ਵੀ ਨਹੀਂ ਹੈ, ਨਾ ਅਸੀਂ ਇੱਕ ਫਿਰਕੇ ਦੀ ਹਿੰਦੂ ਡੋਮੀਨੈਂਸ ਟੋਲਰੇਟ ਕਰਨਾ ਚਾਹੁੰਦੇ ਜਿਹਦਾ ਅਸੀਂ ਤਜਰਬਾ 66 ਸਾਲ 'ਚ ਦੇਖ ਲਿਆ, ਤੇ ਨਾ ਹੀ ਅਸੀਂ ਕਿਸੇ ਐਸੇ ਸਿਸਟਮ ਜਾਣਾ ਚਾਹੁੰਦੇ ਹਾਂ ਜਿੱਥੇ ਅਸੀਂ ਫੇਰ ਬੜੀ ਮਾਈਕਰੋਸਕੋਪਿਕ ਮਾਈਨੋਰਿਟੀ ਬਣ ਜਾਈਏ ਔਰ ਸਾਡੀ ਕਿਸਮਤ ਦਾ ਘੜਨ ਦਾ ਹੱਕ ਕਿਸੇ ਹੋਰ ਕੋਲ ਹੋਏ। ਸੋ ਹਾਲਾਂਕਿ ਇੱਕ ਥਾਟ ਇਹ ਹੈ, ਔਰ 47 ਤੋਂ ਪਹਿਲਾਂ ਇੱਕ ਤਹਿਰੀਕ ਚੱਲੀ ਸੀ, ਉਦੋਂ ਯੂਨੀਅਨਿਸਟ ਪਾਰਟੀ ਦੀ ਸਰਕਾਰ ਸੀ ਪੰਜਾਬ ਦੇ ਵਿੱਚ। ਸਰ ਸਿਕੰਦਰ ਹਯਾਤ ਖਾਨ ਟਿਵਾਣਾ, ਸਰ ਖਿਜਰ ਹਯਾਤ ਖਾਨ ਟਿਵਾਣਾ, ਉਹ ਅਕਾਲੀਆਂ ਔਰ ਹਿੰਦੂ ਕਾਂਗਰਸ ਦੀ ਮਦਦ ਦੇ ਨਾਲ ਪਾਵਰ ਦੇ ਵਿੱਚ ਸੀ। ਲੇਕਿਨ ਕਿਉਂਕਿ ਹਾਲਾਤ ਬਦਲੇ, ਡਿਵੀਜ਼ਨ ਦੀ ਗੱਲ ਆ ਗਈ, ਫਿਰ ਪੰਜਾਬ ਦੇ ਵਿੱਚ ਵੀ ਉਹਨਾਂ ਵੀ ਖਿਜਰ ਹਯਾਤ ਖਾਨ ਟਿਵਾਣਾ ਜਿਹੜਾ ਉਹਨੂੰ ਰਿਜ਼ਾਈਨ ਕਰਨਾ ਪਿਆ। ਸੋ ਉਦੋਂ ਇੱਕ ਵਿਕਲਪ ਦੇ ਤੌਰ ਤੇ ਸੋਚਿਆ ਜਾ ਸਕਦਾ ਸੀ, ਜੇ ਸਾਡੀ ਅਕਾਲੀ ਲੀਡਰਸ਼ਿਪ ਉਸ ਵੇਲੇ ਦੀ ਸਮੇਂ ਦੀ ਹਾਣ ਦੀ ਹੁੰਦੀ, ਡਿਫਰੈਂਟ ਆਪਸ਼ਨਸ ਦੇ ਵਿੱਚ ਆਪਣਾ ਕੁਝ ਬਣਾ ਸਕਦੇ ਸੀ, ਸਾਂਝ ਦੀ ਗੱਲ ਵੀ ਤੋਰੀ ਜਾ ਸਕਦੀ ਸੀ। ਪਰ ਮੇਰਾ ਖਿਆਲ ਹੈ ਵੀ ਹੁਣ ਜਦੋਂ ਕਿ ਇੱਕ ਬੜੀਆਂ ਪੱਕੀਆਂ ਪੀੜ੍ਹੀਆਂ ਲਾਈਨਸ ਦੇ ਉੱਤੇ ਇੱਕ ਸਟੇਟ ਪਾਕਿਸਤਾਨ ਐਜ਼ ਏ ਸਟੇਟ ਵਿਦ ਅ ਨਿਊਕਲੀਅਰ ਪਾਵਰ ਐਸਟੈਬਲਿਸ਼ਡ ਹੈ, ਔਰ ਉਹਦੇ 'ਚ ਜਿਹੜਾ ਮੈਂ ਨਹੀਂ ਸਮਝਦਾ ਕਿ ਵੀ ਕੋਈ ਵੀ ਇਸ ਕਿਸਮ ਦੀ ਜਿਹੜੀ ਸਾਡੀ, ਹਾਂ ਇਹਨਾਂ ਦੇ ਨਾਲ, ਕਿਉਂਕਿ ਇਹਨਾਂ ਦੇ ਨਾਲ ਸਾਡਾ ਟਕਰਾਅ ਵੀ ਹੈ ਜੀ, ਅਸੀਂ ਤੀਸਰੀ ਧਿਰ ਸੀ, ਇਹਨਾਂ ਨੇ ਸਾਨੂੰ ਨਾਰਥ ਦੇ ਵਿੱਚ ਇੱਕ ਆਜ਼ਾਦ ਪ੍ਰੋਵਿੰਸ ਦਾ ਝਾਂਸਾ ਦੇ ਕੇ ਆਪਣੇ ਨਾਲ ਜੋੜਿਆ ਸੀ। 66 ਸਾਲ 'ਚ ਇਹਨਾਂ ਨੇ ਸਾਡੇ ਰਾਈਟ ਵਾਇਲੇਟ ਕੀਤੇ ਨੇ। ਸੋ ਸਰਟਨਲੀ ਇਹਨਾਂ ਤੋਂ ਅਸੀਂ ਅੱਡ ਹੋਣਾ ਹੀ ਹੋਣਾ ਹੈ। ਔਰ ਵਿਚਕਾਰ ਬੈਠਾ ਖਾਲਿਸਤਾਨ ਜਿਹੜਾ ਹੈ ਉਹੀ ਸਾਊਥ ਏਸ਼ੀਆ ਦੀ ਪਰਮਾਨੈਂਟ ਸੇਫਟੀ, ਸਿਕਿਉਰਿਟੀ, ਖੁਸ਼ਹਾਲੀ ਦੀ ਗਾਰੰਟੀ ਹੈ। ਇਹ ਅੱਜ ਬਣੇ, ਕੱਲ ਬਣੇਗਾ, 10 ਸਾਲਾਂ 'ਚ, 50 ਸਾਲਾਂ 'ਚ, ਇਹ ਸਤਿਗੁਰ ਜਾਣਦੇ ਨੇ। ਪਰ ਇਸ ਤੋਂ ਬਿਨਾ ਉਸ ਖਿੱਤੇ ਦੇ ਵਿੱਚ ਨਾ ਸ਼ਾਂਤੀ ਬਹਾਲ ਹੋ ਸਕਦੀ ਹੈ, ਨਾ ਸਿੱਖਾਂ ਦੇ ਜਿਹੜੇ ਬੇਸਿਕ ਰਾਈਟਸ ਨੇ ਉਹ ਸਿਕਿਉਰ ਹੋ ਸਕਦੇ ਨੇ। ਜੀ ਡਾਕਟਰ, ਸਾਡੀ ਅਗਲੀ ਈਮੇਲ ਕੈਨੇਡਾ ਤੋਂ ਵੀਰ ਪਰਮ ਸਿੰਘ ਖਾਲਸਾ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਦਿਨ ਉਦੋਂ ਤੱਕ ਮੁਕੰਮਲ ਨਹੀਂ ਹੁੰਦਾ ਜਦੋਂ ਤੱਕ ਮੈਂ ਰੋਜ਼ਾਨਾ ਪ੍ਰੋਗਰਾਮ ਸੱਚੋ ਸੱਚ ਵੇਖ ਨਾ ਲਵਾਂ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਮਾਤਾ ਜੀ ਨੂੰ ਵੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਮੇਰਾ ਸੁਝਾਅ ਹੈ ਕਿ ਆਪਣੇ ਚੈਨਲ ਤੇ ਕੋਈ ਪ੍ਰੋਗਰਾਮ ਸਿੱਖਾਂ ਦੇ ਇਤਿਹਾਸ ਸੰਬੰਧੀ ਵੀ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਮੈਂ ਸਰਦਾਰ ਪੰਥਪ੍ਰੀਤ ਸਿੰਘ ਹੋਰਾਂ ਵੱਲੋਂ ਸਿੱਖ ਇਤਿਹਾਸ ਦੀਆਂ ਕੁਝ ਘਟਨਾਵਾਂ ਦਾ ਇਤਿਹਾਸ ਸੁਣਿਆ ਹੈ ਜਿਹੜਾ ਕਿ ਅੱਖਾਂ ਖੋਲਣ ਵਾਲਾ ਹੈ। ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਮੈਂ ਪਹਿਲਾਂ ਬ੍ਰੇਕ ਤੇ ਜਾਣਾ ਚਾਹੁੰਦੀ ਹਾਂ। ਮੈਂ ਇੱਕ ਅੱਧੇ ਮਿੰਟ 'ਚ ਇਸ ਨੂੰ ਰਿਸਪੌਂਡ ਕਰਦੇ ਜੀ। ਵੀਰ ਪਰਮ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ, ਉਹਨਾਂ ਨੇ ਮਾਤਾ ਜੀ ਦੇ ਲਈ ਵੀ ਜਿਹੜਾ ਆਪਣਾ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ, ਬਹੁਤ ਉਹਨਾਂ ਦਾ ਸ਼ੁਕਰੀਆ ਜੀ। ਇਸ ਕੋਈ ਸ਼ੱਕ ਨਹੀਂ ਕਿ ਅਸੀਂ ਆਪਣੇ ਪ੍ਰੋਗਰਾਮ 'ਚ ਜ਼ਰੂਰ ਹਿਸਟਰੀ ਸੈਕਸ਼ਨ ਨੂੰ ਰੋਜ਼ਾਨਾ ਪਹਿਲ ਦਿੰਦੇ ਜੀ, ਔਰ ਜਦੋਂ ਵੀ ਥੋੜਾ ਬਹੁਤ ਸਾਡੇ ਇਸ ਚੈਨਲ ਦੇ ਵਿੱਚ ਪ੍ਰੋਗਰਾਮਾਂ ਦੀ ਤਰਤੀਬ ਦੇ ਵਿੱਚ ਕੋਈ ਫਰਦਰ ਜਿਹੜਾ ਸੁਧਾਰ ਵਰ ਗੱਲ ਤੁਰੀ, ਹਿਸਟਰੀ ਪਾਰਟ ਯੰਗਸਟਰਸ ਦੇ ਨਾਲ
ਜੀ ਇੰਟਰੈਕਸ਼ਨ ਪਾਰਟ ਇਸ ਨੂੰ ਅਸੀਂ ਜ਼ਰੂਰ ਇਹਦਾ ਹਿੱਸਾ ਬਣਾਵਾਂਗੇ। ਉਹਨਾਂ ਦਾ ਕ੍ਰੀਏਟਿਵ ਸੁਝਾਅ ਹੈ ਕਿਉਂਕਿ ਜੀ। ਇਤਿਹਾਸ 'ਚੋਂ ਪ੍ਰਾਈਡ ਨਿਕਲਦਾ ਹੈ ਔਰ ਅਨਫੋਰਚੂਨੇਟਲੀ ਸਾਡੀ ਕੌਮ 'ਚ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ, ਜੀ ਇਸ ਲਈ ਹਿਸਟਰੀ ਪੱਖ ਤੋਂ ਅਸੀਂ ਮਹਿਰੂਮ ਹੈ। ਜੀ ਸੋ ਸਾਡੀ ਕੋਸ਼ਿਸ਼ ਹੋਏਗੀ ਕਿ ਜ਼ਰੂਰ ਅਸੀਂ ਹਿਸਟਰੀ ਸੈਕਸ਼ਨ ਜਿਹੜਾ ਔਰ ਹਿਸਟਰੀ ਨਾਲ ਰਿਲੇਟਡ ਕੋਈ ਨਾ ਕੋਈ ਪ੍ਰੋਗਰਾਮ ਜ਼ਰੂਰ ਰੈਗੂਲਰਲੀ ਇਸ ਦੇ ਉੱਤੇ ਲਿਆਈਏ। ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਉੱਥੇ ਲੈਣੇ ਇੱਕ ਛੋਟਾ ਬ੍ਰੇਕ। ਵੀਰ ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।